ਇਹ ਆ ਗਿਆ ਹਾਫਜ਼ਾਬਾਦ ਦਾ ਗੁਰੂ ਨਾਨਕਪੁਰਾ ਮੁਹੱਲਾ। ਇੱਥੇ ਬਹਾਲੀਆਂ ਤੁਹਾਨੂੰ ਹਿੰਦੂ ਸਿੱਖਾਂ ਦੀਆਂ ਪੁਰਾਣੀਆਂ ਹਵੇਲੀਆਂ ਤੇ 1947 ਤੋਂ ਪਹਿਲੇ ਦਾ ਬਣਿਆ ਗੁਰਦੁਆਰਾ 6ਵੀਂ ਪਾਤਸ਼ਾਹੀ। ਇਹ ਬਹੁਤ ਹੀ ਮਾਲੂਮਾਤੀ ਔਰ ਦਿਲਚਸਪ ਵੀਡੀਓ ਹੈਗੀ ਏ। ਹਾਫਜ਼ਾਬਾਦ ਦੀ ਹਰ ਦਿਲ ਅਜ਼ੀਜ਼ ਸ਼ਖਸੀਅਤ ਤਾਰੀਖਦਾਨ ਜਨਾਬ ਅਜ਼ੀਜ਼ ਅਲੀ ਸ਼ੇਖ ਸਾਹਿਬ ਇਸ ਵੇਲੇ ਇਸ ਵੀਡੀਓ ਦੀ ਰਹਿਨਮਾਈ ਵਾਸਤੇ ਸਾਡੇ ਨਾਲ ਮੌਜੂਦ ਨੇ ਔਰ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ। ਗੁਰੂ ਨਾਨਕਪੁਰਾ पुराना हाफजाबाद। तो चलो एक पासे हुण वीडियो शुरू करने और आ देखो ना दो दो 2.5 फुट दीवार शाख जी है ना 1850 ਦੇ ਏੜ अस्सलाम वालेकुम दोस्तों, ਅਸੀਂ ਇਸ ਵੇਲੇ ਖੜੇ ਹਾਂ ਹਾਫਜ਼ਾਬਾਦ ਸ਼ਹਿਰ ਦੇ ਵਿੱਚ ਤੇ ਸਾਡੇ ਨਾਲ ਸਾਡੇ ਬਜ਼ੁਰਗ ਮੌਜੂਦ ਨੇ। ਅਜ਼ੀਜ਼ ਅਲੀ ਸ਼ੇਖ ਸਾਹਿਬ ਇਹ ਸਮਝ ਲਓ ਕਿ ਇੱਕ ਬਹੁਤ ਹੀ ਤਾਰੀਖਦਾਨ ਨੇ, ਬੜੀ ਬਰੀਕ ਵੀ ਨਹੀਂ ਨਾ ਹਾਫਜ਼ਾਬਾਦ ਦੀ ਹਿਸਟਰੀ ਨੂੰ ਜਾਣਦੇ ਨੇ, ਕਿਤਾਬਾਂ ਦੇ ਮੁਸੰਨਫ ਨੇ। ਸ਼ੇਖ ਸਾਹਿਬ अस्सलाम वालेकुम। ਵਾਲੇਕੁਮ ਸਲਾਮ। ਅਸੀਂ ਇਸ ਵੇਲੇ ਕਿੱਥੇ ਖੜੇ ਹਾਂ? ਅਸੀਂ ਜਨਾਬ ਹਾਫਜ਼ਾਬਾਦ ਬਹੁਤ ਹੀ ਪੁਰਾਣੀ और कदीम जगह ਜਿਹਨੂੰ ਦਰਬਾਰ ਰੋਡ ਕਿਹਾ ਜਾਂਦਾ। दरबार साहब तो मुराद है इधर छठी बादशाही गुरु हरगोबिंद जी सरकार वो इधर मौजूद है। इतों शुरू होकर हरियाणा वाला बाजार तक इस सबका बल्कि इनू मौजूदा वक्त दरबार रोक किया जाता है। ठीक है, ठीक है। इत्थे जो तुहानू कुछ पुरानी बाकियात नज़र आ रही ने आ नाल ही साडे मौजूदा DSP साहब की रिहाइश है। एक कभी एक दिन सिविल डिस्पेंसरी सही 1852 ਇਹਦੀ ਬੁਨਿਆਦ ਸੀ। ਆਹ ਜਿਹੜੀ ਜਗ੍ਹਾ ਦੇ ਉੱਤੇ ਐਸੋ ਤੋਂ ਮੌਜੂਦ ਹੈ ਇਹਦੇ ਬਿਲਕੁਲ ਸਾਹਮਣੇ ਇਹ ਕਪੂਰ ਸਰਕਾਰਾਂ ਦੇ ਇਹ ਆਹ ਵੀ ਸੀ ਬਹੁਤ ਹਾਂਜੀ ਤੇ ਇਹ ਨਾਲ ਹੀ ਇਥੋਂ ਦੇ ਸਾਬਕਾ ਰਿਹਾਇਸ਼ੀ ਖਾਸ ਕਰ ਗੁਲਾਟੀ ਇੱਥੇ ਅਕਸਰੀਅਤ ਹੈ। गुलाटी अरौड़ी इतने अक्सरीयत है दूसरिया भी वो माँ अब्बास। इस तो बाद ये नाल ही अबन बहारी का महल है जिथे हाफजाबाद की एक बड़ी मजहबी शख्सियत सैयद बबन शाह बहारी का मज़ार है। वो नाल ही जोड़ा महल है वो बबन बहारी के नाम तो पुकारिया जाता है। बबन बहारी साबका अकवाम कश्मीरी चदर और दूसरे सिख और हिंदू कौम आवास है। इतने गुरुओं के झोपड़िया के काफ़ी घर भी इनू कहा जाता है 6वीं बादशाही किला साहब 1620 गुरु साहब कश्मीर वालों आउंदिया पहलों रसूल नगर आए जिहदा साबका नाम रामनगर भी सी। उतों आके वो जोड़े न हाफजाबाद आए। हाफजाबाद जिस वक्त एंटर होए ने ना उन्हें आके लोगों ने सवाल पूछा कि इत्थे मेरे कोई सिख भी मौजूद ने। लोगों कहा नहीं जी इत्थे गुरु का जोड़ा सिख कोई नहीं, इत्थे अरबाब नामी कौम आबाद है जोड़े मुसलमान से। ठीक है, ठीक है। फिर उन्होंने किसी दसिया जी कि इत्थे जोड़ा वे गुरु साहब ਦਾ ਇੱਕ ਚੇਲਾ ਹੈ ਜਿਹਦਾ ਨਾਮ ਕਰਮਚੰਦ ਸੀ। ਉਸ ਪੇਸ਼ੇ ਦੇ ਲਿਹਾਜ਼ ਨਾਲ ਉਹ ਬੜਾਈ ਸੀ ਜੀ ਜੀ, ਉਹਦਾ ਘਰ ਇੱਥੇ ਮੌਜੂਦ ਸੀ। ਠੀਕ ਹੈ। ਗੁਰੂ ਸਾਹਿਬ ਫਿਰ ਇੱਥੇ ਆਏ ਜਿਸ ਵਕਤ ਕਰਮਚੰਦ ਨੇ ਗੁਰੂ ਹਰਗੋਬਿੰਦ ਜੀ ਨੂੰ ਦੇਖਿਆ ਤੇ ਉਹ ਖੁਸ਼ੀ ਦਾ ਨਾਲ ਹੋ ਗਿਆ। ਉਹਨੇ ਗੁਰੂ ਸਾਹਿਬ ਦਾ ਘੋੜਾ ਫੜ ਕੇ ਅੰਦਰ ਜਿਹੜਾ ਮਕਾਮ ਹੈ ਜਿੱਥੇ ਉਹ ਗੁੰਬਦ ਬਣਿਆ ਜਾਂ ਜਿੱਥੇ ਗ੍ਰੰਥ ਪਾਕ ਰੱਖੀ ਜਾਂਦੀ ਹੈ, ਅੱਛਾ ਉੱਥੇ ਕਿਲਾ ਠੋਕ ਕੇ ਉਹਨੇ ਗੁਰੂ ਸਾਹਿਬ ਦਾ ਜਿਹੜਾ ਨਾ ਘੋੜਾ ਬੰਨਿਆ ਤੇ ਫਿਰ ਉਹ ਜਗ੍ਹਾ ਨੂੰ ਕਿਲਾ ਸਾਹਿਬ ਕਿਹਾ ਜਾਂਦਾ ਸੀ। ਬਿਲਕੁਲ ਠੀਕ ਹੈ। ਉਹ ਫਿਰ ਐਸਾ ਸਿੱਖਾਂ ਦੀ ਇੱਕ ਬਹੁਤ ਮਜ਼ਹਬੀ ਅਕੀਦਤ ਦਾ ਮਰਕਜ਼ ਬਣ ਗਈ। ਬਿਲਕੁਲ ਹਾਂ। ਤੇ ਉਹਨੇ ਕਰਮਚੰਦ ਨੇ ਉੱਥੇ ਇੱਕ ਕੱਚਾ ਕੋਠਾ ਜਿਹਾ ਬਣਾਇਆ। ਬਾਅਦ ਵਿੱਚ ਇੱਥੇ ਸਰਦਾਰ ਅਮਰ ਸਿੰਘ ਮਜੀਠੀਆ ਆਇਆ, ਇੱਥੇ ਕਾਫੀ ਦੇਰ ਆ ਕੇ ਉਹਨੇ ਫਿਰ ਉਹਦੇ ਉੱਤੇ ਆ ਕੇ ਇੱਕ ਗੁੰਬਦ ਨੁਮਾ ਬਣਾ ਛੱਡੀ, ਫਿਰ ਗ੍ਰੰਥ ਰੱਖੀ ਤੇ ਫਿਰ ਉੱਥੋਂ ਸੇਵਾਕਾਰੀ ਸ਼ੁਰੂ ਹੋ ਗਈ। ਉੱਥੇ ਝਾੜ ਫੂਕ ਜੋ ਵੀ ਹੈ ਅੱਛਾ ਉਹ ਸ਼ੁਰੂ ਹੋ ਗਈ, ਸਰਦਾਰ ਹੋਣਾ ਸ਼ੁਰੂ ਹੋ ਗਿਆ। ਹਾਂਜੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਇਆ। ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਇਆ ਵੇ ਇਹਨੂੰ ਬਾਜ਼ਾਬਤਾ ਤੌਰ ਦੇ ਉੱਤੇ ਨਾ ਇਹਨੂੰ ਤਸੀਹ ਦੇਣੀ ਸ਼ੁਰੂ ਕੀਤੀ, ਤਜ਼ੀਨੋ ਆਰਾਇਸ਼ੇ ਦੀ ਸ਼ੁਰੂ ਹੋ ਗਈ। ਇਹਦੇ
ਫਿਰ ਹਫਸਾਬਾਦ ਦੇ ਮੁਖਤਲਿਫ ਕੌਮਾਂ ਨੇ ਇਹਦੇ ਨਾਮ ਭਾਰੀ ਜਾਇਦਾਦ ਲਵਾਈ। ਮੁਗਲਿਆ ਦੌਰ 'ਚ ਇਹਦੇ ਮਤਲਬ ਕੁਛ ਨਹੀਂ ਹੋਇਆ। ਸਿੱਖ ਦੌਰ 'ਚ ਆ ਕੇ ਇਹਦੇ ਨਾਮ ਭਾਰੀ ਹਫਸਾਬਾਦ ਦੇ ਅਕਵਾਮ ਚੋਪੜਾ ਤੇ ਕਪੂਰ ਉਹਨਾਂ ਇਹਦੇ ਨਾਮ ਭਾਰੀ ਜਾਇਦਾਦ ਲਵਾਈ। ਇਸ ਤੋਂ ਇਲਾਵਾ ਹਫਸਾਬਾਦ ਦਾ ਮੌਜ਼ੇ ਬਟੇਰੇ ਨੇ ਉੱਥੋਂ ਦਾ ਸਨ ਮਾਲਕ ਪਿੰਡ ਦਾ ਚੌਧਰੀ ਅਮਰ ਸਿੰਘ ਚੱਠਾ, ਹਾਂਜੀ, ਉਹਦੇ ਬਜ਼ੁਰਗਾਂ ਨੇ ਭਾਰੀ ਜਾਇਦਾਦ ਇਹਦੇ ਨਾਂ ਲਵਾਈ। ਉਸ ਤੋਂ ਬਾਅਦ ਫਿਰ ਬੁਰਜ ਫਤਿਹ ਅਲੀ ਉਹਦੇ ਜ਼ਿਮੀਂਦਾਰਾਂ ਨੇ ਵੀ ਹਾਂਜੀ ਇਹਦੇ ਨਾਂ ਆਪਣੀ ਕਾਫੀ ਜਿਹੜੀ ਹੈ ਨਾ ਉਹ ਬੇਸ਼ੱਕ ਜਾਇਦਾਦ ਲਵਾਈ। ਤੇ ਇਹ ਜਿਹੜਾ ਵੇ ਇਹਦਾ ਪੂਰਾ ਨਾਮ ਗੁਰਦੁਆਰਾ ਛठी ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਸਰਕਾਰ ਕਿਲਾ ਸਾਹਿਬ ਇਹ ਵੀ ਕਿਹਾ ਜਾਂਦਾ ਹੈ। ਕਿਆਮੇ ਪਾਕਿਸਤਾਨ ਤੋਂ ਪਹਿਲੋਂ ਇਹ ਪੰਜਾਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੀ। ਹੁਣ ਮੈਂ ਖਰਾਜਾ ਤਹਿਸੀਨ ਪੇਸ਼ ਕਰ ਰਹਾ ਹਾਂ ਮੌਜੂਦਾ ਡੀਸੀ ਸਾਹਿਬ ਨੂੰ, ਜਿਨ੍ਹਾਂ ਇਹਦੀ ਬੜੀ ਜਿਹੜੀ ਹੈ ਨਾ ਤਜ਼ੀਨੋ ਆਰਾਇਸ਼ ਕੀਤੀ ਹੈ। ਇਹ ਜਿਹੜਾ ਬੜਾ ਖੂਬਸੂਰਤ ਬਣਾ ਛੱਡਿਆ ਵੇ। ਉਹਨਾਂ ਅੱਗੇ ਬਾਰ-ਬਾਰ ਅਪੀਲਾਂ ਕੀਤੀਆਂ ਸਰ, ਤੇ ਮੇਰਾ ਖਿਆਲ ਹੈ ਕਿ ਉਹ ਪਹਿਲੇ ਡੀਸੀ ਸਾਹਿਬ ਆਏ ਨੇ ਜਿਨ੍ਹਾਂ ਆ ਕੇ ਜਿਹੜਾ ਨਾ ਬੜੀ ਖੂਬਸੂਰਤੀ ਬਣ ਗਈ ਇਹਨਾਂ ਕੋਲ ਕੀਤਾ ਹੈ। ਹਾਂ ਸਹੀ ਹੋ ਇਹ ਹਫਸਾਬਾਦ ਦੀ ਇੱਕ ਬਹੁਤ ਵੱਡੀ ਕਦਾਮਤ ਦੀ ਨਿਸ਼ਾਨੀ ਸਹੀ ਗੱਲ ਗੁਰਦੁਆਰਾ ਸਾਹਿਬ ਬਿਲਕੁਲ ਠੀਕ ਜਿਹੜੀ ਆਪਣੀ ਅਸਲੀ ਹਾਲਤ 'ਚ ਮੌਜੂਦ ਹਾਂਜੀ 1620 ਦੇ ਵਿੱਚ ਹਿਸਾਬ ਨਾਲ ਜਿਹਦੀ ਬੁਨਿਆਦ ਹੈ। ਕੀ ਬਾਤ ਅਸੀਂ ਇਸ ਵਕਤ ਦਰਬਾਰ ਰੋਡ ਤੇ ਗਲੀ ਬਬਨ ਸ਼ਾਹ ਬਹਾਰੀ ਦੇ ਸਾਹਮਣੇ ਖਲੋਤੇ ਹਾਂ। ਠੀਕ ਹੈ। ਇਹ ਗਲੀ ਦੀ ਨੁੱਕਰ ਦੇ ਉੱਤੇ ਇਹ ਸਾਡਾ ਆਰੀਆ ਸਮਾਜ ਮੰਦਿਰ ਹੁੰਦਾ ਸੀ। ਕਿਹੜੀ ਜਗ੍ਹਾ ਤੇ? ਇਹ ਜਿੱਥੇ ਆ ਬਿਲਡਿੰਗ ਨਵੀਂ ਬਣੀ ਅੱਛਾ ਅੱਛਾ ਸਹੀ ਸਹੀ ਇੱਥੇ ਆਰੀਆ ਸਮਾਜ ਮੰਦਿਰ ਸੀ। ਠੀਕ ਹੈ। ਆ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਉਹ ਪਿੱਛੋਂ ਤੱਕ ਆ ਜੀ ਇਹਦਾ ਜਨਾਬ ਜੁਆ ਇਹ ਰਾਇਬਾਦ ਹਾਂਜੀ ਇਹ ਰਾਇਬਾਦ ਡਾਕਟਰ ਮਥੁਰਾ ਦਾਸ ਪਾਵਰ ਦੀ ਬਿਲਡਿੰਗ ਸੀ। ਯਾਦ ਰਵੇ ਕਿ ਡਾਕਟਰ ਮਥੁਰਾ ਦਾਸ ਆਪਣੇ ਵਕਤ ਦੇ ਬਹੁਤ ਵੱਡੇ ਇੱਕ ਸਬ ਕੰਟੀਨੈਂਟ ਤੇ ਆਈ ਸਰਜਨ ਸਨ। ਅੱਛਾ 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 ਉਹਨਾਂ ਦੇ ਹੱਥ 'ਚ ਅੱਲਾਹ ਤਾਲਾ ਨੇ ਬੜੀ ਸ਼ਿਫਾ ਦਿੱਤੀ ਸੀ। ਤੇ ਇਹਦੇ ਦੂਰ ਦਰਾਜ਼ ਦੇ ਲੋਕ ਆਉਂਦੇ ਹੋਣਗੇ। ਹਾਂਜੀ ਉਹ ਫਿਰ ਇੱਥੇ ਚਲੇ ਗਏ ਸਨ ਮੋਗੇ। ਹੋਗਾ ਠੀਕ ਹੈ। ਹਾਂਜੀ ਮੋਗੇ ਜਾ ਕੇ ਵੀ ਉਹਨੇ ਇੱਕ ਬਹੁਤ ਵੱਡਾ ਹਸਪਤਾਲ ਬਣਾਇਆ, ਲੇਕਿਨ ਆਪਣੇ ਹਫਸਾਬਾਦ ਨੂੰ ਸੀ ਭੁੱਲ ਗਏ। ਉਹ ਸਾਲ ਦੇ ਸਾਲ ਇੱਥੇ ਹਫਸਾਬਾਦ ਉਹ ਸਨ ਇੱਥੇ ਆ ਕੇ ਮੰਗੀਆਂ ਹੁੰਦੀਆਂ ਸਨ ਤੇ ਉਹ ਆ ਕੇ ਹਜ਼ਾਰਾਂ ਹੀ ਤਾਦਾਦ ਦੇ ਅੱਖਾਂ ਦਾ ਉਹ ਆਪਰੇਸ਼ਨ ਕਰਦੇ ਹੋ। ਸਿਰ ਨਾ ਘਟੇ ਹਾਂਜੀ ਠੀਕ ਹੋ ਚਲੋ ਇਹ ਪਤਾ ਲੱਗ ਇਸ ਤੋਂ ਬਾਅਦ ਸਾਹਮਣੇ ਮੈਂ ਉੱਪਰ ਆ ਜਿਹੜੀ ਮੌਜੂਦਾ ਜਗ੍ਹਾ ਦੇ ਉੱਤੇ ਅਸੀਂ ਆਏ ਹਾਂ। ਹਾਂਜੀ ਇਹ ਸਾਬਕਾ ਇੱਕ ਬਾਗ ਹੁੰਦਾ ਸੀ। ਅੱਛਾ ਇਹ ਜਿਹੜੀ ਚਾਰ ਦੀਵਾਰੀ ਹਾਂਜੀ ਇਹ ਬਾਗ ਜਿਹੜਾ ਸੀ ਜਰਨੈਲ ਹਰਸੁਖ ਨੇ ਲਵਾਇਆ ਸੀ ਤਕਰੀਬਨ 1852 ਵਿੱਚ। ਇਹ 28 ਕਿੱਲੇ ਦੇ ਉੱਤੇ ਇੱਕ ਮਹੀਤ ਬਾਗ ਸੀ। ਇੱਥੇ ਉਹ ਜਿੱਥੇ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਇੱਥੇ ਇੱਕ ਬਹੁਤ ਵੱਡੀ ਡਰ ਸੀ। ਉਸ ਵਕਤ ਸਭਾ ਦੀ ਤੌਣ ਦੀ ਬਿਮਾਰੀ ਫੈਲੀ ਸੀ। ਇੱਥੇ ਗੜਾ ਖੋਦ ਕੇ ਬਹੁਤ ਜ਼ਿਆਦਾ ਜਿਹੜੀਆਂ ਸਨ ਉਹ ਲਾਸ਼ਾਂ ਜਿਹੜੀਆਂ ਸਨ। ਅੱਛਾ 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 ਉਹ ਹਾਲੇ ਵੀ ਇੱਥੇ ਹੀ ਮਤਲਬ ਉਹ ਦਫਨ ਮਤਲਬ ਕੀਤੀਆਂ ਗਈਆਂ। ਸਹੀ 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 ਇਹ ਫਿਰ ਨਾਲ ਬਾਗ ਸੀ ਪੂਰਾ। ਮੌਜੂਦਾ ਵਕਤ ਵਿੱਚ ਇਹ ਕਿਆਮੇ ਪਾਕਿਸਤਾਨ ਤੋਂ ਬਾਅਦ ਇੱਥੇ ਮੁਸਲਮਾਨ ਸਕੂਲ ਅੱਛਾ ਦਾ ਕਾਇਮ ਹੋਇਆ। ਇਹਦੇ ਅੰਦਰ ਹੀ ਇੱਕ ਬਹੁਤ ਵੱਡੀ ਕੋਠੀ ਹੁੰਦੀ ਸੀ ਜਿਹੜੀ ਸਰਦਾਰ ਜੀਵਨ ਸਿੰਘ ਕਪੂਰ ਦੀ ਰਿਹਾਇਸ਼ਗਾਹ ਹੁੰਦੀ ਸੀ। ਅੱਛਾ ਬਾਗ ਦੀ ਸਾਹਮਣੇ ਬਾਗ ਦੇ ਅੰਦਰ ਇੱਕ ਰਿਹਾਇਸ਼ਗਾਹ ਵੀ ਹੁੰਦੀ ਸੀ। ਠੀਕ ਹੈ। ਇਹ ਬਾਗ ਫਿਰ ਆਸਤਾ ਆਸਤਾ ਵਕਤ ਤੋਂ ਪਹਿਲਾਂ ਖਤਮ ਹੋ ਗਿਆ ਵਜ੍ਹਾ ਕਿ ਸੇਮ ਥਰੋਡ ਜਿਹੜੀ ਹੈ ਉਹ ਪੈਂਦੀ ਗਈ ਤੇ ਉਹ ਫਿਰ ਜਿਹੜੀ ਵਾਲੀ ਬਾਤ ਇਹਦੇ ਨਾਲ ਹੀ ਫਿਰ ਜਿਹੜਾ ਮਹੱਲਾ ਦੇ ਉਹ ਗੁਰੂ ਨਾਨਕਪੁਰਾ। ਅੱਛਾ ਅੱਛਾ ਗੁਰੂ ਨਾਨਕ ਦੇ ਕਰੀਏ ਇਹਦਾ ਨਾਮ ਗਵਰਨਮੈਂਟ ਮੁਸਲਮਾਨ ਹਾਈ ਸਕੂਲ ਹਫਸਾਬਾਦ। ਇਹ ਸਾਬਕਾ ਤਕਸੀਮ ਤੋਂ ਪਹਿਲਾਂ ਕਾਫੀ ਅਰਸਾ ਪਹਿਲਾਂ ਇਹਨੂੰ ਕਹਿੰਦੇ ਸਨ ਹਰਸੁਖ ਰਾਜ ਦਾ ਬਾਗ। ਅੱਛਾ ਇਹ ਹਾਸਿਮ ਰਾਜ ਦੇ ਬਾਗ ਦੇ ਜਿਹੜੇ ਆ ਹਾਂਜੀ ਜਿਹੜਾ ਇਹ ਫਿਰ ਤਕਸੀਮ ਤੋਂ ਬਾਅਦ ਜਿਹੜਾ ਫਿਰ ਇਹ ਸਕੂਲ ਕਨਵਰਟ ਹੋ ਗਿਆ ਤੇ ਇਹਦੇ ਅੰਦਰ ਹੀ ਸਰਦਾਰ ਜੀਵਨ ਸਿੰਘ ਕਪੂਰ ਦੀ ਇੱਕ ਬਹੁਤ ਵੱਡੀ ਇਮਾਰਤ ਹੁੰਦੀ ਸੀ ਜਿਹਦੇ ਅਸਾਰ ਹਾਲੇ ਵੀ ਮੌਜੂਦ। ਅੱਛਾ ਇਹ ਹਫਸਾਬਾਦ ਦਾ ਪਹਿਲਾ ਬਾਜ਼ਾਬਤਾ ਬਾਗ ਸੀ। ਠੀਕ ਹੈ ਜਿਹੜਾ 29 ਏਕੜ ਦੇ ਉੱਤੇ ਤੇ ਸ਼ਹਿਰ ਦੇ ਕੋਲ ਸੀ ਬਸਤੀ ਦੇ ਕੋਲ ਸੀ। ਹਾਂਜੀ ਇਹ ਚੌਕੇ ਦੀਵਾਨਾਂ ਦੀ ਮਲਕੀਅਤ ਸੀ ਔਰ ਪਿਛਲੇ ਪਾਸੇ ਦੀਵਾਨਾਂ ਦੀ ਰਿਹਾਇਸ਼ ਹੁੰਦੀ ਸੀ। ਹਾਂਜੀ ਇਹ ਬਾਗ ਦੇ ਮਤਲਬ ਮਸ਼ਹੂਰ ਹੈ ਤੇ ਹਫਸਾਬਾਦ ਦੀ ਜਿਹੜੀਆਂ ਦੀਵਾਨਾਂ ਦੀਆਂ ਔਰਤਾਂ ਸਨ ਨਾ ਜਾਂ ਪਾਰਟੀ ਚ ਤਾਂ ਹੁੰਦੀਆਂ ਸਨ ਜਾਂ ਉਦੋਂ ਦੀਵਾਨ ਹਨ ਜਿਹੜੀ ਹੈ ਉਹ ਥੱਲੇ ਸਰੂਪ ਦੇ ਇੱਥੇ
ਵਾਹ ਜੀ ਵਾਹ, ਕਰਦੇ ਆਪਾਂ ਪੂਰਾ ਇੰਤਜ਼ਾਮ। ਹਾਂਜੀ ਸਹੀ ਸਹੀ ਸਹੀ। ਨਹੀਂ ਇਹ ਸਕੂਲ ਦੇਖਿਆ ਜੀ ਲੱਗ ਰਿਹਾ ਕਿ ਬਹੁਤ ਪੁਰਾਣਾ ਹੈਗਾ, ਯਾਨੀ ਕਿ ਉਸ ਦੌਰ ਦਾ ਹੀ ਹੈ, 47 ਵੇਲੇ ਦਾ ਹੀ। ਆ 47 ਤੋਂ ਬਾਅਦ ਹਾਂ ਯਾਨੀ ਬੰਦਰ ਉਹ ਹੀ ਦੱਸ ਸੀ ਕਿਉਂਕਿ ਉਹਦੇ ਫਨੇ ਤੋਂ ਵੀਰ ਉਹ ਹੀ ਹੁੰਦਾ ਸੀ, ਨਹੀਂ ਪਿੰਡਿਆ ਸਹੀ। ਸਹੀ ਇਹ ਜਗ੍ਹਾ ਗੁਲਾਟੀਆਂ ਦਾ ਕਾਰਖਾਨਾ ਹੁੰਦਾ ਸੀ, ਠੀਕ ਹੈ। ਉਸ ਸਪਿਨਿੰਗ ਲਾਈਨ ਨਾਲ ਚੌਲਾਂ ਦਾ ਹੁੰਦਾ ਸੀ, ਉਹ ਅੱਗੋਂ ਤੁਹਾਨੂੰ ਰੇਲਵੇ ਲਾਈਨ ਨਜ਼ਰ ਆ ਰਹੀ ਹੈ। ਠੀਕ ਹੈ ਠੀਕ। ਇਹ ਸਾਰਾ ਹਜੂਰ ਕਰਬਾ ਇੱਕ ਕਾਰਖਾਨਾ ਦਾ ਕਾਰਖਾਨਾ ਸੀ ਇਹ ਸਾਰਾ। ਠੀਕ ਹੋ ਗਿਆ ਗੁਲਾਟੀਆਂ ਦਾ ਗੁਲਾਟੀਆਂ ਦਾ ਕਾਰਖਾਨਾ। ਇਹ ਗੁਰੂ ਨਾਨਕ ਦਾ ਕਹਿੰਦਾ ਇਹ ਦੀਵਾਰ ਚੁੱਲੇ ਤੇ ਇਹ ਸਾਰਾ ਕੋਈ ਪੁਰਾਣਾ ਨਹੀਂ ਹੈਗਾ। ਇਹ ਗੁਰੂ ਨਾਨਕਪੁਰਾ ਸ਼ੁਰੂ ਹੋ ਗਿਆ ਨੇ। ਮੈਂ ਹਾਂਜੀ ਮੈਂ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਜ਼ੂਮ ਕਰਕੇ ਬਣਾ ਲਿਖਿਆ ਜੋ। ਅਸੀਂ ਇਸ ਵਕਤ ਖਲੋਤੇ ਹਾਂ ਗੁਰਦੁਆਰਾ 6ਵੀਂ ਪਾਤਸ਼ਾਹੀ ਹਰਗੋਬਿੰਦ ਜੀ ਸਰਕਾਰ ਦੇ ਕੋਲ। ਇਹ ਜਗ੍ਹਾ ਦੇ ਉੱਤੇ ਜਿਹੜੀ ਜਗ੍ਹਾ ਤੇ ਅਸੀਂ ਮੌਜੂਦ ਹਾਂ, ਇੱਥੇ ਕਦੀ ਇਹਦਾ ਦਰਬਾਰ ਸਾਹਿਬ ਦਾ ਨਾਲ ਮੁਲਕਾ ਜਿਹੜਾ ਸੀ ਨਾ ਤਲਾਬ ਪਾਣੀ ਦਾ ਬਹੁਤ ਵੱਡਾ, ਇਹ ਸਾਰਾ ਏਰੀਆ ਸਾਰਾ ਤਲਾਬ ਮੌਜੂਦ ਸੀ। ਕਿਸੇ ਵੀ ਗੁਰਦੁਆਰੇ ਦੇ ਨਾਲ ਤਲਾਬ ਦਾ ਹੋਣਾ ਇਹ ਗੱਲੋਂ ਜ਼ਰੂਰੀ ਹੁੰਦਾ ਸੀ ਕਿ ਜਿਹੜੇ ਵੀ ਉੱਥੇ ਯਾਤਰੀ ਆਉਂਦੇ ਸਨ ਕਿ ਉਹਨਾਂ ਉੱਤੇ ਇਸ਼ਨਾਨ ਕਰਨਾ ਜਾਂ ਗੁਸਲ ਕਰਨਾ ਉਹ ਇੱਕ ਫਰਜ਼ ਹੁੰਦਾ ਸੀ। ਹਾਂ ਉਹਨਾਂ ਬਸ ਵੀ ਇੱਕ। ਅੱਛਾ, ਹਾਫਸਾਬਾਦ ਦਾ ਇਹ ਇੱਕ ਬਹੁਤ ਵੱਡਾ ਕਦੀਮ ਤਲਾਬ ਸੀ ਜਿਹੜਾ ਇਬਤਦਾ ਅੰਮ੍ਰਿਤ ਸਿੰਘ ਮਜੀਠੀਆ ਆਇਆ, ਉਹਦੇ ਦੌਰ ਵਿੱਚ ਇਹਦੀ ਮੌਜੂਦਗੀ ਦੇ ਅਹਿਸਾਸ ਸਨ। ਗੁਰੂ ਹਰਗੋਬਿੰਦ ਸਿੰਘ ਜੀ 1620 ਚ ਜਦੋਂ ਹਾਫਸਾਬਾਦ ਆਏ, ਉਸ ਵਕਤ ਵੀ ਇੱਥੇ ਇੱਕ ਪਾਣੀ ਦਾ ਛੱਪੜ ਸੀ ਬਹੁਤ ਵੱਡਾ, ਜਿਹਨੂੰ ਪਾਣੀ ਦਾ ਛੱਪੜ, ਜਿਹਨੂੰ ਪਠਾਨਾਂ ਦਾ ਛੱਪੜ ਕਿਹਾ ਜਾਂਦਾ ਸੀ। ਅੱਛਾ ਹਾਂਜੀ। ਬਾਅਦ ਵਿੱਚ ਜਿਸ ਵਕਤ ਗੁਰਦੁਆਰਾ ਸਾਹਿਬ ਬਣ ਗਿਆ, ਉਸ ਵਕਤ 1875 ਵਿੱਚ ਹਾਫਸਾਬਾਦ ਦਾ ਤਹਿਸੀਲਦਾਰ ਮਿਸਟਰ ਗੋਰੀ ਸ਼ੰਕਰ ਤੇ ਡੀਸੀ ਗੁਜਰਾਨਾ ਕਾਰਡੀ, ਉਹਨਾਂ ਇਹ ਤਲਾਬ ਬਾਜ਼ਾਬਤਾ ਤੌਰ ਤੇ ਪੁਖਤਾ ਬਣਾਇਆ। ਔਰ ਇਹਦੀ ਮੈਂ ਬਚਪਨ ਵਿੱਚ ਜ਼ਿਆਦਾ ਖੁਦ ਇਹਦਾ ਸਾਰਾ ਜਿਹੜਾ ਨਾ ਇਹਨੂੰ ਵੇਖਿਆ। ਅੱਛਾ ਗੁਰਦੁਆਰਾ ਸਾਹਿਬ ਦਾ ਤਲਾਬ, ਉਹ ਐਡਾ ਵੱਡਾ ਤਲਾਬ ਸੀ ਕਿ ਇੰਜ ਲੱਗਦਾ ਜਿਵੇਂ ਇੱਕ ਸਟੇਡੀਅਮ ਦੀਆਂ ਸੀੜੀਆਂ ਹੁੰਦੀਆਂ ਨੇ। ਹਾਂ ਠੀਕ ਹੈ ਠੀਕ ਹੈ। ਉਹ ਤੇ ਫੁੱਟਬਾਲ ਅਸੀਂ ਖੇਡਣ ਹੁੰਦੇ ਹੁੰਦੇ ਸੀ। ਓਏ ਹੋਏ ਹੋਏ ਤੇ ਨਾਮੋ ਨਿਸ਼ਾਨ ਖਤਮ ਹੋ ਗਿਆ। ਉਹਨੇ ਇਸ ਵਕਤ ਬਦਕਿਸਮਤੀ ਸਾਡੀ ਇਹ ਵੇ ਕਿ ਇਸ ਕਦੀਮ ਅਸ਼ਾਰ ਦੇ ਉੱਤੇ ਵੀ ਕਬਜ਼ਾ ਕਰਕੇ ਇਹਨੂੰ ਹੜਪ ਕਰ ਚੁੱਕੇ ਆ, ਕਿਉਂਕਿ ਸਾਡੀ ਆਦਤ ਨਹੀਂ ਹੈ ਸਕਾਫਾ ਸੰਭਾਲਣ ਦੀ। ਹਾਂਜੀ, ਮੈਨੂੰ ਹੈਸਲ ਕੌਮ ਪੁਰਾਣੀ ਚੀਜ਼ ਦੀ ਹਿਫਾਜ਼ਤ ਕਰ, ਇਹ ਗੱਲੋਂ ਇਸ ਤਰ੍ਹਾਂ ਤਾਂ ਸਾਰੀ ਚੀਜ਼ਾਂ ਖਤਮ ਹੋ ਇਹ ਜੱਗ ਮਿੱਠਾ ਅਗਲਾ ਕਿਸ ਕੀਤਾ। ਹਾਂ। ਇਹ ਸਮਾਜ ਦੀ ਜ਼ਮੀਨ ਇਹ ਗੁਰਦੁਆਰਾ 6ਵੀਂ ਪਾਤਸ਼ਾਹੀ ਦੀ ਮਲਕੀਅਤ ਹੁੰਦੀ ਸੀ। ਠੀਕ ਹੈ ਜੀ। ਇਹ ਫਿਰ ਉਹਨਾਂ ਕਿਆਮੇ ਪਾਕਿਸਤਾਨ ਤੋਂ ਪਹਿਲਾਂ 99 ਸਾਲ ਦੇ ਪਟੇ ਦਿੱਤੀ ਲੋਕਾਂ ਨੇ। ਇੱਥੇ ਬਾਜ਼ਾਬਤਾ ਜਿਹੜੀ ਹਾਫਸਾਬਾਦ ਦੀ ਪਹਿਲੀ ਆਬਾਦੀ ਸੀ ਉਹ ਬਣਨੀ ਸ਼ੁਰੂ ਹੋਈ ਸੀ ਸ਼ਹਿਰੋਂ ਬਾਹਰ। ਇਹਦੇ ਬੜੇ ਬੜੇ ਅੱਛੇ ਮਕਾਨ ਬਣੇ ਸਨ। ਇਸ ਤੋਂ ਪਿੱਛੇ ਜਾਂਦੇ ਹਾਂ, ਕਾਫੀ ਜ਼ਮੀਨ ਜਿਹੜੀ ਹੁੰਦੀ ਸੀ ਤੇ ਬਿਲਕੁਲ ਗੁਰਦੁਆਰਾ ਸਾਹਿਬ ਨਾਲ ਉਹ ਰਾਣਾ ਮੈਦਾਨ। ਇਸ ਆਬਾਦੀ ਦਾ ਨਾਂ ਕੀ ਕਰੇ? ਇਹ ਆਬਾਦੀ ਦਾ ਨਾਮ ਗੁਰੂ ਨਾਨਕਪੁਰਾ ਸੀ। ਗੁਰੂ ਨਾਨਕ। ਅੱਛਾ, ਇਹ 600 ਗੁਰੂ ਨਾਨਕਪੁਰਾ ਅਕਸਰ ਸ਼ਹਿਰਾਂ ਦੇ ਮੱਦੇ ਹੈ। ਹਾਂਜੀ। ਗੁਜਰਾਂਵਾਲੇ ਚ ਵੀ ਹੈ ਨੇ, ਲਾਹੌਰ ਵੀ ਹੈ ਨੇ। ਵਜ੍ਹਾ ਕਿ ਸਿੱਖਾਂ ਦੀ ਜਿਹੜੀ ਅਕੀਦਤ ਦੀ ਬੁਨਿਆਦ ਹੈ ਉਹ ਬਾਬਾ ਗੁਰੂ ਨਾਨਕ ਜੀ ਦੀ। ਬਾਬਾ ਗੁਰੂ ਜਿਹੜੇ ਪਹਿਲੇ ਬਿਲਕੁਲ ਸਹੀ ਹੈ। ਸਾਹਿਬ ਦੇ ਜਿਹੜੇ ਪਹਿਲੇ ਤੇ ਲਿਹਾਜ਼ਾ ਉਹਨਾਂ ਦੀ ਬੜੀ ਦਿਲਚਸਪ ਗੱਲ ਹੈ ਕਿ ਜਿੱਥੇ ਵੀ ਕਿਸੇ ਉਹਨਾਂ ਦੀ ਜਤਾਲੀ ਚੀਜ਼ ਦਾ ਨਾਂ ਆਏਗਾ ਨਾ, ਗੁਰਦੁਆਰਾ ਸਾਹਿਬ, ਗ੍ਰੰਥ ਸਾਹਿਬ, ਅੱਛਾ
ਗੁਰੂ ਸਾਹਿਬ ਉਹ ਹਮੇਸ਼ਾ ਨਿਸ਼ਾਨ ਸਾਹਿਬ। ਹਾਂ ਨਿਸ਼ਾਨ ਸਾਹਿਬ, ਪੰਜਾ ਸਾਹਿਬ, ਕਿਲਾ ਸਾਹਿਬ, ਉਹ ਹਮੇਸ਼ਾ ਇਹਦੇ ਨਾਲ ਹੀ ਮੁਖਾਤਬ ਕਰਦੇ। ਬਿਲਕੁਲ ਸਹੀ ਹੈ। ਠੀਕ ਇਹ ਕੋਈ ਘਰ ਹੀ ਸੀ ਮੇਰਾ ਨਾ, ਹਾਂਜੀ ਇਹ ਘਰ ਸੀ, ਇਹ ਪਾਰਟੀਸ਼ਨ ਆਪਣੀ ਅਸਲੀ ਹਾਲਤ ਚ ਨੰਬਰ ਬਾਹਰ ਦਾ ਮਹੱਲਾ ਸੀ। ਇਹ ਇੱਥੇ ਕਿਸੇ ਵਕਤ ਪਿਆਰੇ ਪਾਕਿਸਤਾਨ ਤੋਂ ਅਰਸਾ ਪਹਿਲੋਂ ਇੱਥੇ ਸਕੂਲ ਵੀ ਮੌਜੂਦ ਰਿਹਾ। ਅੱਛਾ ਅੱਛਾ ਠੀਕ ਹੈ ਸਹੀ। ਹਾਂਜੀ ਚਲੋ ਕਰਦੇ ਆ ਦੇਖੋ ਆ ਹੋਇਆ ਜਿਹੜੇ ਨਾ ਇਹ ਦੇਖੋ ਨਾ ਇਹ ਅੰਦਰੋਂ ਖੋਖਲੇ ਹੋ ਗਏ ਨੇ, ਇਹ ਘਰ ਅੰਦਰੋਂ ਖੋਖਲੇ ਹੋ ਗਏ ਨੇ, ਲੇਕਿਨ ਦੋਸਤੋ ਤੁਸੀਂ ਦੇਖੋ ਇਹ ਇੱਕ ਡਾਰ ਵਾਲਾ ਇਹ ਘਰ ਵਿੱਚ ਬੰਦ ਹੈ, ਲੇਕਿਨ ਇਹ ਉਹੀ ਆਪਣੀ ਅਸਲੀ ਹਾਲਤ ਵਿੱਚ ਜਨਾਬ ਦੇਖੋ ਤੁਸੀਂ। ਕੀ ਬਾਤ ਹੈ। ਮੇਕ ਸਾਹਿਬ ਇੱਧਰ ਇਹ ਵੀ ਦੇਖੋ, ਇਹ ਵੀ ਪੁਰਾਣੀ ਹੈ, ਲੇਕਿਨ ਇਹ ਵੀ ਜਨਾਬ ਇਹਦਾ ਵੀ ਦਰਵਾਜ਼ਾ ਦੋਸਤੋ ਦੇਖਣਾ ਤੁਸੀਂ, ਇਹ ਦੇਖੋ ਇਹ ਆ ਗਿਆ। ਕੀ ਬਾਤ ਹੈ। ਦੇਖੋ ਜੀ नक्शा नगारी एक तो बाद एक तुम्हारे ये सामने आ गए। अंदर आओ। अच्छा वाह जी अभी फिर घर आने थे मेरे को चार फिर नहीं इतने घर कोई भी नहीं है। वाह जी अजल सैयद बदन शाह बुखारी उन्होंने दरबार के हाथ आके ਅਸੀਂ ਆ ਗਏ ਆ। और क्या जानना कि चार करोड़ अगर ਤੁਸੀਂ ਦੇਖੋ ਨਾ ਬਿਲਡਿੰਗਾਂ ਇੱਕ ਕੁਝ ਵੀ ਨਹੀਂ ਸੀ ਹੁੰਦਾ, ਇਹ ਖਾਲੀ ਦਰਬਾਰ ਸੀ और ਚਾਰ में ਖਾਲੀ ਜਗ੍ਹਾ और छोटा ਜਿਹਾ ਕਬਰਸਤਾਨ। ਇਹ ਜਨਾਬ ਜੀ ਦੇਖ ਲਓ, ਇਹ ਜਨਾਬ 3 ਜੂਨ ਨੂੰ ਇਹਨਾਂ ਦਾ ਉਰਸੀ ਜਿਹੜਾ ਨਾ ਉਹ ਲੱਗਦਾ ਹੈ। ਇਹ ਇਹਦੇ ਤੁਸੀਂ ਦੇਖ ਲਓ, ਇਹ ਵੀ ਬਹੁਤ ਮੁਹੱਈਆ ਦੌਰ ਤੋਂ ਪਹਿਲਾਂ ਦੇ ਹੈਗੇ ਸੀ ਬਜ਼ੁਰਗ। ਇਹ ਇਹਨਾਂ ਦੇ ਮੁਤਲਕ ਕਿਆ ਸਹੀ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਮਿਲਣ ਵਾਸਤੇ ਅਕਬਰ ਬਾਦਸ਼ਾਹ ਬਾਜ਼ਾਤੋਂ ਤੌਰ ਦੇ ਉੱਤੇ ਹਫਸਾਬਾਦ ਆਏ ਸਨ। ਵਾਹ ਜੀ ਵਾਹ। ਹਾਂਜੀ ਇੱਥੇ ਕਿਸੇ ਵਕਤ ਚਾਹ ਬਹਾਰੀ ਹੁੰਦਾ ਸੀ, ਪਹਿਲਾਂ ਉਹਨੂੰ ਚਾਹ ਅਰੋੜਿਆ ਕਿਹਾ ਜਾਂਦਾ ਸੀ। ਓਮ ਗੁਲਾਟੀ ਅਰੋੜਾ ਉਹਦੀ ਮਲਕੀਅਤ ਦਾ ਦਾਅਵਾਦਾਰ ਸਨ। ਬਾਅਦ ਵਿੱਚ ਫਿਰ ਕੇਸ ਅਦਾਲਤ ਤੇ ਚੱਲਿਆ, ਫਿਰ ਮੁਸਲਮਾਨ ਫਕੀਰਾਂ ਦੇ ਹੱਕ ਵਿੱਚ ਫੈਸਲਾ ਆਇਆ ਸੀ। ਠੀਕ ਹੈ ਸਹੀ ਹਾਂਜੀ ਹੈ। ਉਹਨੂੰ ਜਿਹੜੇ ਬਾਅਦ ਵਿੱਚ ਬਬੂਲਾਹ ਦੇ ਤੇ ਹਲੇ ਉਸ ਲੱਗਦਾ ਤੇ ਇੱਥੇ ਜਗ੍ਹਾ ਥੋੜੀ ਹੈ। ਹਾਂਜੀ ਤੇ ਆ ਨਾਲ ਹੀ ਸਾਬਕਾ ਮਤਲਬ ਪਾਕਿਸਤਾਨ ਨੇ ਠੀਕ ਹੈ। ਇਹ ਵੀ ਹੁੰਦਾ ਉਹਨੂੰ ਪਤਾ ਕੀ ਆ ਗਿਆ ਤੇ ਕੱਲ ਨੂੰ ਦਾਵਾ ਕਰ ਦੇਗਾ ਕਿ ਕਿੱਥੇ ਜਾਣਾ। ਹਾਂਜੀ ਚੁੱਪੜਿਆਂ ਦਾ ਘਰ ਸੀ ਇਹ ਅੱਛਾ ਆਏ ਤਾਂ ਨਹੀਂ ਕਰ ਰਹੇ। ਇਹ ਵਾਇਸਲ ਨੇ ਪ੍ਰੋਜੈਕਟ ਆਸਪਾ ਟਾਇਰ ਫੈਕਟਰੀ ਲਾਉਣ ਕਰਕੇ ਸਨ। ਅੱਛਾ ਲੇਕਿਨ ਉਹ ਐਡੋਸੀ ਵਗੈਰਾ ਨਾ ਨੂੰ ਮਿਲਿਆ। ਨਹੀਂ ਸੀ ਮਿਲਣਾ। ਉਹਦਾ ਸਲੀਲ ਹੋ ਕੇ ਆਪਸ ਵਿੱਚ ਨਾ ਚਲੇ। ਅੱਛਾ ਚਾਹੁੰਦੇ ਹੋਣਗੇ ਆਪਣੀ ਰੂਟ ਸੇ ਤੇ ਜਿਹੜੀ ਉਹਨੂੰ ਕਹਿੰਦੇ ਸਾਡੀ ਜਗ੍ਹਾ ਲੱਭਣ ਆਏ ਫਿਰ ਆਪਣੀ ਜਗ੍ਹਾ ਉਹਨੂੰ ਖਾਸ ਕੀਤਾ ਤਾਂ ਉਹਨਾਂ ਅਰੇ ਪਤੀ ਆ ਉਹਨਾਂ ਕਹਿੰਦੇ ਕਿ ਤੇਰੀ ਜਗ੍ਹਾ ਸਭਾ ਕਰਵਾਉਣੀ ਕਿ ਨਹੀਂ ਮਿਲਿਆ ਕੁਝ। ਲੇਕਿਨ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਸੀ। ਉਹ ਬ੍ਰਿਟਿਸ਼ ਨੈਸ਼ਨਲ ਹਾਂ ਚਲੋ ਉਹਨੂੰ ਮਿਲ ਜਾਂਦਾ ਕਿਉਂਕਿ ਇਹ ਆਦਮੀ ਤੇ ਠੀਕ ਹੈ। ਇਹ ਤਾਂ ਮਾਰ ਦੇ आप सर सामने जो रिपोर्ट को लिखते हैं कि जो देखिए खानदार से चित्र ਜਿਹੜਾ ਸਾਡਾ जो देखिए ਜਿਹਦੇ ਅੱਛਾ जो देखिए अरोड़े खानदार ਅਜੇ ਜਿੱਤੇ ਜਾ ਕੇ ਕ੍ਰਿਕਟਰ ਵੀ ਆ ਸੀ। हाँ जो देखिए अभी वीर की सपोर्ट ये जो पूरी नगर ये जो अंदर जड़ा रात करना ਇਹਦਾ ਜਿਹੜਾ ਬਾਈ ਪਰਸੋਂ ਦਾ ਬਹੁਤ ਵੱਡੀਆਂ ਬੇਲੀਆਂ ਸੁਣਾਇਆ। ਉਹ ਜਿੱਥੇ ਕਲਮ ਲੱਗਾ ਹਾਂਜੀ ਬਿਲਕੁਲ। ਇਹ ਦੀਵਾਨ ਅੱਛਾ ਚੱਲ ਨਹੀਂ ਆਲਾ ਮੈਂ ਕੋਲ ਆਪਣੇ ਪਾਕਿਸਤਾਨ ਦੇ ਮਸਲਕ ਇੱਥੇ ਵੀ ਜਿਹੜੀ ਪ੍ਰੋਗਰਾਮ ਮਿਲਦੀ ਹੈ ਤਕਸੀਮ ਦੇ ਵਕਤ ਹਾਲਾਤ ਕਾਬੂ ਠੀਕ ਹੈ ਦੀਵਾਨ ਕਿੱਪਰ ਆਪਣੀ ਹਸਬਾਦ ਇੱਕ ਬੜਾ ਵੱਡਾ ਫੂਡਲ ਆਦਮੀ ਸੀ। ਉਹਦਾ ਜਿਹੜਾ ਹਰਸ਼ ਭਰਾਈ ਤੇ ਉਹ ਕਾਫੀ ਮਤਲਬ ਪ੍ਰਾਪਰਟੀ ਉਹਦੀ ਸ਼ੁਰੂ ਸੀ। ਆ ਜਿਹੜੀ ਨਾਲ ਤੋਂ ਜਗ੍ਹਾ ਦਿਖਾਈ ਦੇ ਇਹ ਦੀਵਾਨ ਦਾ ਪਿੱਛੇ ਹਾਂਜੀ ਤੁਹਾਨੂੰ ਇੱਕ ਪਤਾ ਨਹੀਂ ਹੈ ਹਾਂਜੀ ਤੁਹਾਡਾ ਲੋਕਾਂ ਚਲੋ ਠੀਕ ਹੋ।